ਇਹ ਬਰਵੱਟੇ ਉੱਤੇ ਜਿਹੜਾ ਜ਼ਖਮ ਦਾ ਨਿਸ਼ਾਨ ਤੁਸੀਂ ਵੇਖ ਰਹੇ ਹੋ ਨਾ, ਇਹ ਸੱਟ ਜਿਹੜੀ ਕੁੜੀ ਕੋਲੋਂ ਮੈਨੂੰ ਲੱਗੀ ਹੈ ਨਾ, ਉਹ ਮਾਸ਼ਾਅੱਲਾ ਹੁਣ ਵਿਆਹੀ ਹੈ, ਕਿੱਡੇ ਕਿੱਡੇ ਉਹਦੇ ਬੱਚੇ ਨੇ। ਉਹ ਜਿਹੜੇ ਪਿੰਡ ਵਿਆਹੀ ਹੈ ਨਾ, ਉਸ ਪਿੰਡ ਮੇਰਾ ਪ੍ਰੋਗਰਾਮ ਸੀ। ਜਦੋਂ ਮੈਂ ਪ੍ਰੋਗਰਾਮ ਤੋਂ ਫਾਰਗ ਹੋਇਆ ਨਾ ਤੇ ਬੈਠਕ 'ਚ ਬੈਠਿਆਂ ਰੋਟੀ ਖਾਣ ਵਾਸਤੇ, ਤੇ ਇੱਕ ਮੁੰਡਾ ਮੇਰੇ ਕੰਨ ਦੇ ਵਿੱਚ ਆ ਕੇ ਤੇ ਆਖਣ ਲੱਗਾ ਕਿ ਤੁਹਾਨੂੰ ਕਿਸੇ ਨੇ ਸੁਨਾਹ ਕੱਲਿਆ, ਕਿਸੇ ਕੁਝ ਪੁੱਛਿਆ। ਮੈਂ ਕੀ? ਇਹ ਤੁਹਾਨੂੰ ਉਹਨਾਂ ਪੁੱਛਿਆ ਵੇ ਕਿ ਅਵੈਸ ਨੂੰ ਇਹ ਪੁੱਛੋ ਕਿ ਹੁਣ ਤੇ ਨਹੀਂ ਬਿੱਲੀਆਂ ਤੇ ਮਾਲਟੇ ਲੈ ਕੇ ਪੀਂਘਾਂ 'ਚ ਬਹਿ ਕੇ ਹੁੰਦੇ ਲੈਂਦਾ। ਮੈਂ ਉਹਨੂੰ ਇੰਜ ਵੇਖ ਕੇ ਤੇ ਮੈਂ ਆਖਿਆ ਵੀ ਤੈਨੂੰ ਇਹ ਗੱਲ ਕਿਹਨੇ ਦੱਸੀ? ਹੱਸ ਕੇ ਤੇ ਆਖਣ ਲੱਗਾ ਜਿਹਦੇ ਕੋਲੋਂ ਤੁਹਾਨੂੰ ਇਹ ਸੱਟ ਲੱਗੀ ਹੈ ਨਾ, ਉਹ ਇੱਥੇ ਵਿਆਹੀ ਹੈ ਤੇ ਉਹਨੇ ਸੁਨਾਹ ਕੱਲਿਆ ਕਿ ਅਵੈਸ ਨੂੰ ਆਖਿਓ ਕਿ ਜਦੋਂ ਪ੍ਰੋਗਰਾਮ ਤੋਂ ਫਾਰਗ ਹੁੰਦਾ ਤੇ ਜਾਂਦਿਆਂ ਮੈਨੂੰ ਮਿਲ ਕੇ ਜਾਏ। ਉਹ ਹੁਣ ਮੈਂ ਆਪਣੇ ਦਿਲ ਦੇ ਵਿੱਚ ਹੱਸਾਂ, ਖੁਸ਼ ਵੀ ਮੈਂ ਬੜਾ ਹੋਇਆ ਕਿ ਬੜਿਆਂ ਸਾਲਾਂ ਬਾਅਦ ਅੱਜ ਆਪਣੀ ਭੈਣ ਨਾਲ ਮੁਲਾਕਾਤ ਹੋਣੀ ਹੈ। ਉਹ ਜਿਹੜੀਆਂ ਪਿੰਡ ਦੀਆਂ ਹੁੰਦੀਆਂ ਨੇ, ਅਸੀਂ ਉਹਨਾਂ ਨੂੰ ਭੈਣਾਂ ਸਮਝਦੇ ਹਾਂ, ਬੜੀ ਰਿਸਪੈਕਟ ਔਰ ਬੜੀ ਹਯਾ ਕਰਨੇ ਆ। ਕਿਉਂ ਕਿ ਮੀਆਂ ਸਾਹਿਬ ਨੇ ਵੀ ਫਰਮਾਇਆ ਨਾ ਕਿ ਜਿਸ ਘਰ ਹੋਵੇ ਆਣਾ ਜਾਣਾ ਰਹੀਏ ਵਾਂਗ ਭਰਾਵਾਂ, ਖਾਨਾ ਕਾਬਾ ਵਾਂਗੂ ਤਕੀਏ ਤੇ ਰੱਖੀਏ ਸਾਫ਼ ਨਿਗਾਹਾਂ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਆ ਇਕੱਠੇ ਹੀ ਖੇਡਦੇ ਹੁੰਦੇ ਸਾਂ, ਤੇ ਮੇਰਾ ਮਤਲਬ ਇੱਕ ਦੂਜੇ ਦੇ ਘਰ ਆਉਣ ਜਾਣ ਸੀ, ਤੇ ਇਸ ਵਾਸਤੇ ਅਸੀਂ ਉਹਨਾਂ ਨੂੰ ਅੱਜ ਵੀ ਆਪਣੀਆਂ ਭੈਣਾਂ ਵਾਂਗੂ ਹੀ ਸਮਝਦੇ ਆ। ਉਹ ਸੱਟ ਵੀ ਮੈਂ ਤੁਹਾਨੂੰ ਦੱਸ ਛੱਡਣਾ ਇੰਜ ਲੱਗੀ ਕਿ ਅੱਬੇ ਹਰੀ ਜਾਂਦੇ ਸਨ ਨਾ ਮੰਡੀ, ਤੇ ਆਉਂਦਿਆਂ ਮਾਲਟੇ ਵਾਹਵਾ ਸਬਜ਼ੀ ਦਾ ਤੋੜਾ ਭਰ ਲਿਆਉਣਾ, ਸਾਈਕਲ ਪਿੱਛੇ ਰੱਖ ਲਿਆਉਣਾ, ਉਹ ਹਫਤਾ ਸੌਖਾ ਲੰਘ ਜਾਂਦਾ ਸੀ। ਉਹ ਅੱਬੇ ਹਰਾਂ ਨੇ ਮਾਲਟੇ ਵਾਹਵਾ ਲਿਆਂਦੇ ਸਨ, ਤੇ ਮੈਂ ਆਪਣੇ ਹੱਥ ਦੇ ਵਿੱਚ 2-3 ਮਾਲਟੇ ਫੜੇ ਸਨ, ਤੇ ਉਹ ਇੱਕ ਹੱਥ ਦੇ ਵਿੱਚ ਬਿੱਲੀ ਫੜੀ ਸੀ, ਤੇ ਮੈਂ ਬੈਠਾ ਸਾਂ ਪੀਂਘ ਦੇ ਵਿੱਚ ਹੁੰਟਾ ਲੈਣ ਵਾਸਤੇ। ਤੇ ਉਹ ਪੀਂਘ ਪਾਈ ਸੀ ਲੈਲਨ ਦੀ ਰੱਸੀ ਦੇ ਨਾਲ। ਉਹ ਪਹਿਲਾਂ ਹੁੰਦੇ ਸਨ ਲੱਕੜ ਦੇ ਦਰਵਾਜ਼ੇ, ਲੱਕੜ ਦੀਆਂ ਚਗਾਠਾਂ, ਲੱਕੜ ਦੇ 2 ਭੇਤਿਆਂ 'ਚ ਟੋਪਦੇ ਹੁੰਦੇ ਸਨ, ਤੇ ਉਹ ਕੁੰਡੀ ਲੱਗੀ ਹੁੰਦੀ ਸੀ ਜਿਵੇਂ ਜ਼ੰਜੀਰੀ ਹੁੰਦੀ ਹੈ ਨਾ, ਤੇ ਇੰਜ ਕਰਕੇ ਉਦੋਂ ਢੋਈਦਾ ਸੀ ਉਹ ਤਾਂ ਕੁੰਡੇ ਦੇ ਨਾਲ ਨਾ, ਉਹ ਕੁੰਡੀ ਮੇਲੀ ਦੀ ਸੀ। ਉਹ ਜਿਹੜਾ ਉੱਤੇ ਕੁੰਡਾ ਸੀ ਨਾ, ਉਸ ਕੁੰਡੇ ਦੇ ਵਿੱਚ ਲੈਲਨ ਦੀ ਰੱਸੀ ਪਾ ਕੇ ਨਾ, ਤੇ ਮੈਂ ਵਿੱਚ ਬਹਿ ਕੇ ਹੁੰਟੇ ਲੈਣਾ ਹਾਂ ਪਿਆ। ਇੱਕ ਹੱਥ ਦੇ ਵਿੱਚ ਮਾਲਟੇ, ਇੱਕ ਹੱਥ ਦੇ ਵਿੱਚ ਬਿੱਲੀ ਸੀ। ਤੇ ਉਹ ਹਮਸਾਇਆਂ ਦੀ ਉਹੀ ਕੁੜੀ ਆਈ, ਤੇ ਉਹਨੇ ਆ ਕੇ ਮੈਨੂੰ ਪੁੱਛਿਆ ਬਈ ਹੁੰਟਾ ਦੇ ਛੜਾ। ਮੈਂ ਨਹੀਂ, ਉਹਨੂੰ ਪਤਾ ਸੀ ਵੀ ਆਖਿਆ ਸੂ ਵੀ ਹੁੰਟਾ ਦੇ ਛੜ। ਉਹਨੇ ਮੈਨੂੰ ਧੱਕਾ ਮਾਰਿਆ ਤੇ ਮੈਂ ਸਿੱਧਾ ਥੱਲੇ। ਉਹ ਥੱਲੇ ਜਿਹੜੀ ਉਹ ਸਰਦਲ ਸੀ ਨਾ ਲੱਕੜ ਦੀ, ਉਹ ਬੜੀ ਤੇਜ਼ ਸੀ। ਉਹ ਮੇਰਾ ਇਹ ਮੱਥਾ ਖੁੰਨਾ ਵੱਜਾ, ਜਾ ਕੇ ਸਰਦਲ ਦੇ ਉੱਤੇ ਖੁੰਨਾ ਖੁੱਲ ਗਿਆ। ਉਹ ਸਾਡੇ ਪਿੰਡ ਮਾਸਟਰ ਹਰੀ ਸਨ, ਉਹ ਪਾਰਟ ਟਾਈਮ ਡਾਕਟਰ ਵੀ ਸਨ, ਮਨਸੂਰ ਸਾਹਿਬ। ਉਹਨਾਂ ਨੇ ਫਿਰ ਟਾਂਕੇ ਲਾਏ, ਬੜਾ ਖੂਨ ਵਗਿਆ। ਉਹ ਹੁਣ ਜਦੋਂ ਮੈਂ ਪ੍ਰੋਗਰਾਮ ਤੋਂ ਫਾਰਗ ਹੋਇਆ ਨਾ, ਤੇ ਮੈਨੂੰ ਸੁਨਾਹ ਮਿਲਿਆ ਸੀ ਵੀ ਉਹਨੇ ਆਖਿਆ ਕਿ ਜਾਂਦਿਆਂ ਮੈਨੂੰ ਮਿਲ ਕੇ ਜਾਇਓ। ਜਦੋਂ ਅਸੀਂ ਉਹਦੇ ਵੱਲ ਗਏ ਆ ਨਾ, ਬੜੀ ਖੁਸ਼ ਹੋਈ ਤੇ ਬੜੀ ਰਾਜ਼ੀ ਹੋਈ, ਤੇ ਉਹ ਦੂਜਿਆਂ ਸਾਰਿਆਂ ਨੂੰ ਮੁਖਾਤਬ ਕਰਕੇ ਆਖਣ ਲੱਗੀ ਤੁਸੀਂ ਇਹਨੂੰ ਭਾਵੇਂ ਸਟਾਰ ਸਮਝੋ, ਭਾਵੇਂ ਤੁਸੀਂ ਇਹਨੂੰ ਸਪੀਕਰ ਸਮਝੋ, ਤੁਹਾਡੇ ਵਾਸਤੇ ਕੁਝ ਹੋਵੇਗਾ, ਮੈਂ ਇਹਨੂੰ ਉਦੋਂ ਦੀ ਜਾਣਨੀ ਆ। ਇਹ ਜਿਹੜਾ ਮੈਂ ਲਫ਼ਜ਼ ਹੁਣ ਬੋਲਿਆ ਨਾ, ਕਿ ਜਦੋਂ ਉਹਨੇ ਇਹ ਗੱਲ ਆਖੀ ਕਿ ਤੁਹਾਡੇ ਵਾਸਤੇ ਭਾਵੇਂ ਇਹ ਕੁਝ ਹੋਵੇ, ਮੈਂ ਇਹਨੂੰ ਉਦੋਂ ਦੀ ਜਾਣਨੀ ਆ ਜਦੋਂ ਇਹ ਐਡਾ ਕਸਾਰਾ ਹੁੰਦਾ ਸੀ, ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸਾਂ। ਇਹ ਜਿਹੜਾ ਲਫ਼ਜ਼ ਹੈ ਨਾ, ਇਸੇ ਲਫ਼ਜ਼ ਦੇ ਉੱਤੇ ਮੈਂ, ਉਹ ਜਿਵੇਂ ਪਤਾ ਮੂਵੀ ਦੇ ਵਿੱਚ ਇੰਟਰਮਿਸ਼ਨ ਹੁੰਦਾ, ਇਹ ਸਮਝੋ ਕਿ ਇਸੇ ਗੱਲ ਦੇ ਉੱਤੋਂ ਆਪਣੀ ਗੱਲ ਦਾ ਖੁਲਾਸਾ ਕੱਢਾਂਗਾ ਅੱਲਾ ਦੇ ਫਜ਼ਲ ਦੇ ਨਾਲ। ਉਹਨੇ ਆਖਿਆ ਤੁਹਾਡੇ ਵਾਸਤੇ ਕੁਝ ਹੋਵੇਗਾ, ਲੇਕਿਨ ਮੈਂ ਇਹਨੂੰ ਉਦੋਂ ਦੀ ਜਾਣਨੀ ਆ ਜਦੋਂ ਇਹ ਨਿੱਕਾ ਜਿਹਾ ਹੁੰਦਾ ਸੀ। ਮੈਂ ਤੁਹਾਨੂੰ ਇਹ ਗੱਲ ਦੀ ਵਜ਼ਾਹਤ ਕਰ ਦੇਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਕਿਸੇ ਵੀ ਪੋਸਟ ਉੱਤੇ, ਕਿਸੇ ਰੈਂਕ ਤੇ, ਕਿਸੇ ਉਹਦੇ ਉੱਤੇ ਹੋਵੇ, ਜਦੋਂ ਉਹਦਾ ਲੰਗੋਟੀਆ ਉਹਨੂੰ ਮਿਲਦਾ ਨਾ, ਜਦੋਂ ਉਹਨੂੰ ਪੁਰਾਣਾ ਜਾਣਨ ਵਾਲਾ ਮਿਲਦਾ, ਤੇ ਉਹ ਉਹਨੂੰ ਪੁਰਾਣੇ ਹਿਸਾਬ ਦੇ ਨਾਲ ਬੁਲਾਉਂਦਾ। ਉਹ ਇਹ ਨਹੀਂ ਵੇਖਦਾ ਕਿ ਇਸ ਟਾਈਮ ਇਹ ਕਿਹੜੇ ਰੈਂਕ ਦੇ ਉੱਤੇ ਵੇ, ਕਿਹੜੇ ਅਹੁਦੇ ਦੇ ਉੱਤੇ ਵੇ, ਇਸ ਟਾਈਮ ਕਿਹੜੀ ਪੋਸਟ ਦੇ ਉੱਤੇ ਵੇ। ਉਹਨੂੰ ਲੋਕੀ ਸਾਹਬ ਵੀ ਆਖਣ ਨਾ, ਇਹ ਲੰਗੋਟੀਆਂ ਦਾ ਸਾਹਬ ਹੋਏਗਾ ਤੁਹਾਡੇ ਵਾਸਤੇ, ਮੈਂ ਇਹਨੂੰ ਉਦੋਂ ਦਾ ਜਾਣਨਾ, ਮੈਂ ਇਹਨੂੰ ਉਦੋਂ ਦਾ ਜਾਣਨਾ ਜਦੋਂ ਇਹ ਨਿੱਕਾ ਜਿਹਾ ਹੁੰਦਾ ਸੀ, ਕੈਂਚੀ ਸਾਈਕਲ ਚਲਾਉਂਦਾ ਹੁੰਦਾ ਸੀ। ਮੈਂ ਇਹਨੂੰ ਉਦੋਂ ਦਾ ਜਾਣਨਾ ਜਦੋਂ ਇਹਦੀ ਨਲੀ ਵਗਦੀ ਹੁੰਦੀ ਸੀ। ਉਹ ਮੈਂ ਇਹਨੂੰ ਉਦੋਂ ਦਾ ਜਾਣਨਾ ਜਦੋਂ ਇਹ ਟਿੰਡ ਕਰਾਉਂਦਾ ਸੀ, ਕਾਂ ਠੂੰਗੇ ਮਾਰਦੇ ਸਨ। ਉਹ ਮੈਂ ਇਹਨੂੰ ਉਦੋਂ ਦਾ ਜਾਣਨਾ ਜਦੋਂ ਇਹਦਾ ਇੱਕ ਪਹੁੰਚਾ ਪਾਟਿਆ ਹੁੰਦਾ ਸੀ। ਉਹ ਮੈਂ ਇਹਨੂੰ ਉਦੋਂ ਦਾ ਜਾਣਨਾ ਜਦੋਂ ਅਸੀਂ ਇਕੱਠੇ ਗੁੱਲੀ ਡੰਡਾ ਤੇ ਬੰਟੇ ਖੇਡਦੇ ਹੁੰਦੇ ਸਾਂ। ਉਹ ਮੈਂ ਇਹਨੂੰ ਉਦੋਂ ਦਾ ਜਾਣਨਾ ਜਦੋਂ ਇਕੱਠੇ ਰਲ ਕੇ ਲੋਕਾਂ ਦੇ ਅਮਰੂਦ ਖਾਂਦੇ ਹੁੰਦੇ ਸਾਂ। ਮੈਂ ਇਹਨੂੰ ਉਦੋਂ ਦਾ ਜਾਣਨਾ ਜਦੋਂ ਇਕੱਠੇ ਅਸੀਂ ਜਾਮ ਨੂੰ ਲਾਉਂਦੇ ਹਾਂ, ਅੰਬੀਆਂ ਚੁਗਨੇ ਹੁੰਦੇ ਸਾਂ। ਮੈਂ ਇਹਨੂੰ ਉਦੋਂ ਦਾ ਜਾਣਨਾ ਜਦੋਂ ਅਸੀਂ ਨਮਾਜ਼ ਪੜ੍ਹ ਕੇ ਵਾਪਸ ਆਉਂਦੇ ਆ ਲੋਕਾਂ ਦੇ ਬੂਹੇ ਖੜਕਾਉਂਦੇ ਹੁੰਦੇ ਸਾਂ। ਉਹ ਸਾਰੇ ਖਲਾਸੇ ਖੋਲ ਕੇ ਨਾ, ਤੇ ਉਹਦਾ ਸਾਰਾ ਸਾਹ ਪੂਣਾ ਕੱਢ ਛੱਡਦਾ। ਇਸ ਵਾਸਤੇ ਲੋਕ ਆਉਂਦੇ ਨੇ ਕਿ ਦੁਆ ਕਰੋ ਮਹਿਫਲ ਦੇ ਵਿੱਚ ਕੋਈ ਲੰਗੋਟੀਆ ਨਾ ਮਿਲ ਪਵੇ। ਉਹ ਆਖਣ ਲੱਗੀ ਉਹ ਤੁਹਾਡੇ ਵਾਸਤੇ ਹੋਵੇਗਾ ਸਪੀਕਰ ਤੇ ਸਟਾਰ, ਮੈਂ ਇਹਨੂੰ ਉਦੋਂ ਦੀ ਜਾਣਨੀ ਆ। ਇਹ ਜਿਹੜਾ ਲਫ਼ਜ਼ ਇਹ ਵੀ ਨਾ ਕਿ ਮੈਂ ਇਹਨੂੰ ਪੁਰਾਣਾ ਜਾਣਨਾ, ਉਦੋਂ ਦਾ ਜਾਣਨਾ।
अल्लाह रब्बुल इज़्ज़त अपने कुरान दे विच फरमांदा है इंसान दे बारे कि खबरदार कोई बंदा अपने तकवे ते परहेजगारी दे दावे ना करे, मैं तुहानू उदों दा जानना जदों तुसीं मां दे पेट दे विच सो जनीन दी हालत दे विच। मैं तुहानू उदों दा जानना जदों तुसीं मां दे पेट विच जनीन सो, उदों दा जानना। मैं तुहानू पुराना जानना। ये अल्लाह सानू बनाने वाला साडा खालक है, साडा मालक है, वो सानू बेहतर जानता है कि असी की शैवां, लिहाजा अल्लाह रब्बुल इज़्ज़त दे नाल इंज इंज नहीं चल सकता। अल्लाह रब्बुल इज़्ज़त आंदा मैं तुहानू उदों दा जान। आलम बदलते रहिंदे ने ना, जिवें यार आलमे अरवा, आलमे बरज़ख, फिर आलमे जनीन, फिर आलमे दुनिया, फिर आलमे नज़ा, आलमे सकरात, आलमे मैशर वगैरह वगैरह आलम बदलते रहिंदे ने। अल्लाह आंदा मैं उदों दा जानना जदों तू मां दे पेट दे विच जनीन सै, तेनू उस हालत दा मैं जानना कि तू की शैवां। लिहाजा मेरे नाल ते इंज इंज ना कर, मैनू ते ना सिर दे उत्ते टोपियां पा पा के तस्बीहां फेर फेर के वहा, उतों मियां तस्बीह दे विचों मियां तस्बीह। मैं जानना तू की शै में, ये चकमे देना लोकां नू, मैनू ते ना दे। लिहाजा किबला मैं रिक्वेस्ट करना, अगर नमाज़ां पढ़ दिओ, अगर इबादतां कर दिओ, अगर कुछ भी कर दिओ ते ज़ाहिर ओ होवो जो तुसीं बातन दे विच, जो तुहाडे अंदर है, जो तुहाडे विच ओ ज़ाहिर करो, वखाले ना करो। ओ मालिक आंदा बहुती देर तक तुहाडे मैं चलन नहीं देने, मैं तुहानू ज़ाहिर कर छड़ना कि तुसीं की शै वो। जे मैं तुहाडा लंग बनाया, जे मैं तुहाडी इज्जत बनाई है, जे मैं तुहाडा पर्दा बनाया, जे मैं तुहाडा लोकां दे सामने टौर टप्पा बनाया, ते एडी फूफा ते मैं आकड़ मत करो। मैं जानना तुसीं की शै हो। ओ मैं तुहानू उदों दा, मैं तुहानू उदों दा जानना जदों तुसीं मां दे पेट दे विच जनीन सो, उस हालत तो लैके मैं जानना। ए मेरे नाल ते इंज इंज ना करो, मैनू चकमे देंदे हो। मैं तुहानू बनाण वाला। कोई बंदा रुड़दा जांदा सी ना पिया, अपनी गल दा खुलासा काढां, अल्लाह दे फजल दे नाल कोई भी गल शुरू करा, उन्होंने किसी हन्ने बन्ने ला के, तुहानू पता है कि मैं एवें गल बेकार शुरू नहीं करता। रुड़दा जांदा सी पिया कोई बंदा नहर दे विच, ते आख लगा मालका जे मैनू बन्ने लाए तो मैं 2 देगां देआंगा। चलो ठल आई, रुड़दा रुड़दा जो किनारे लगा ना तो एक बुच्ची नूं हथ पै गया, तो आख लगा किहड़ियां देगां। वो फिर बुच्ची चो हथ छुट गया, तो आख लगा मालका मैं तो पुछदा सा पिया वे किहड़ियां देगां, लूणियां के मिठियां। वो आंदा अल्लाह मैं तेनू जानना उदों दा जानना जदों तू मां दे पेट दे विच जनीन है, जदों तू हालत जनीन दे विच मेरे नाल इंज करना पिया। लिहाजा जो भी कर दिओ, जो भी कर दिओ, मालिक कायनात दे नाल अपना इंज दा ताल्लुक बना के रखो कि जेड़ा मालिक तुहानू किसी भी मुश्किल परेशानी दे विच इकल्लियां ना छड्डो। वेखो गल ये कि जे ओ मालिक कहार है, जब्बार है, जो भी है, उथे मेरा मालिक बख्शन हार भी बेबा है। कदे रात दे पिछले वेले मसला डाह के मालिक नू आखो मालिका गुनाहगार बदकार सियाकार जिवें दा भी है वा, आखिर तेरा ही है ना, जिवें दा भी है वा, मालिका मैनू बख्श छड़, मेरे सारे गुनाह माफ कर। ओ जिथे बड़ा डाडा है, बड़ा ओ रहीम भी है, बड़ा करीम बहाने लभदा रहिंदा है। मियां साहब फरमांदे ने पिछली राती रहमत रब दी करे बुलंद आवाजा, बख्शिश मंगण वालियां कारण खुला रहमत दा दरवाजा। आखिरी बात, आखिरी अर्ज करके मैं इजाजत चाहना कि जे उन्हें पर्दे पाए ने ते दुआ करो कि मालका ये पर्दा बनिया ही रवे, कदे साडे पर्दे लाई ना, कदे भी साडा पर्दा ना लाई। क्यों कि जो पर्दे लै जाते ने ना, और लोगों भावें जिड्डा मर्जी होवे, जिड्डा मर्जी शहनशाह होवे, बादशाह होवे, जो पर्दे लै जाते ने ना, जो मालिक की जात बिल्कुल नतारे करके लोगों के सामने रख छड़, उदों बंदा हीरो तो जीरो बन जाता है। क्यों किसी आखन वाले ने भी आख्या सी कि मेहरबाना ज़ीशाना सुल्ताना बड़े करम कमाए नहीं भला होवी, कखा विच पे रोलदे सन बख्त मेरे कखों लख बनाए नहीं भला होवी, ते कलर शोर बेकार जमीन दिल दी विच बूटे कर्मा दे लाए नहीं भला होवी, पता सारा सरदार नू कीतियां दा परदे ऐबां ते पाए नहीं भला होवी। लिहाजा दुआ गुहा खालिके कायनात सानू सारियां नू जो असी हकीकत विच है वा वो इज़ार करन दी तौफीक अता फरमाए, और अल्लाह रब्बुल इज़्ज़त सानू सही मानियां दे विच गल्लां सुन के ते इन्हां उत्ते अमल करन दी तौफीक अता फरमाए। वाखिर दावना अनिल हम्दुलिल्लाह।